अस्सलाम वालेकुम दोस्तों, सोचते सफर ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਆਪਣੇ ਜਜ਼ਬਾਤ ਨੂੰ ਕਿਉਂ ਛੁਪਾਉਣ ਦੀ ਕੋਸ਼ਿਸ਼ ਕਰਨੇ ਹਾਂ। ਦੇਖਿਆ ਹੋਵੇਗਾ ਤੁਸੀਂ ਕਿ ਅਸੀਂ ਕੋਈ ਵੀ ਤੁਹਾਡਾ 네ਗੇਟਿਵ ਜਜ਼ਬਾ ਹੋਏਗਾ ਨਾ, ਜਿਹੜਾ ਯਾਨੀ ਕਿ ਕੋਈ ਗਿਲਟ ਹੈ, ਕੋਈ ਸ਼ੇਮ ਹੈ, ਕੋਈ ਤੁਹਾਡੇ 'ਚ ਕਮੀ ਹੈ, ਤੁਸੀਂ ਛੁਪਾਉਣ ਦੀ ਕੋਸ਼ਿਸ਼ ਕਰਦੇ ਜੇ। ਇਹ ਅਸੀਂ ਕਿਉਂ ਕਰਨੇ ਆ ਔਰ ਸਾਨੂੰ ਇਹ ਕਿਉਂ ਨਹੀਂ ਕਰਨਾ ਚਾਹੀਦਾ, ਇਹਦੇ ਤੇ ਅਸੀਂ ਅੱਜ ਗੱਲ ਕਰਾਂਗੇ। ਦੇਖਿए, ਜਦੋਂ ਤੁਸੀਂ ਆਪਣੇ ਜਜ਼ਬੇ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਜੇ ਨਾ, ਤੇ ਉਹਦੇ ਪਿੱਛੇ ਇੱਕ ਵਜ੍ਹਾ ਹੈ। ਉਹ ਇੱਕ ਤੁਹਾਡੇ ਦਿਮਾਗ 'ਚ ਇੱਕ ਹਿੱਸਾ ਹੁੰਦਾ ਜਿਹਨੂੰ ਅਸੀਂ ਅਮੈਗਡਾਲਾ ਕਹਿੰਦੇ ਹਾਂ। ਪਰ ਜਦੋਂ ਵੀ ਤੁਸੀਂ ਕੋਈ ਆਪਣਾ ਜਜ਼ਬਾ ਕਿਸੇ ਨੂੰ ਦੱਸਣ ਲੱਗਦੇ ਜੇ, ਤੇ ਉਹ ਤੁਹਾਨੂੰ ਅਲਰਟ ਕਰ ਦਿੰਦਾ ਹੈ ਕਿ ਯਾਰ, ਇਹ ਕਿਤੇ ਅਗਲਾ ਬੰਦਾ ਤੁਹਾਡੇ ਇਸ ਜਜ਼ਬੇ ਤੋਂ ਕੋਈ ਫਾਇਦਾ ਨਾ ਚੁੱਕ ਲੈ, ਤੁਹਾਡੀ ਇਸ ਕਮਜ਼ੋਰੀ ਤੋਂ ਕੋਈ ਫਾਇਦਾ ਨਾ ਚੁੱਕ ਲੈ, ਤੇ ਤੁਸੀਂ ਉਹ ਆਪਣੀ ਕਮਜ਼ੋਰੀ ਨੂੰ ਫਿਰ ਛੁਪਾਉਣਾ ਚਾਹੁੰਦੇ ਜੇ। ਔਰ ਕਿਸੇ ਹੱਦ ਤੱਕ ਠੀਕ ਵੀ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਆਪਣੇ ਜਜ਼ਬੇ ਕਿਸੇ ਐਸੇ ਇਨਸਾਨ ਨਾਲ ਸ਼ੇਅਰ ਕਰੋਗੇ ਜਿਹੜਾ ਘਟੀਆ ਇਨਸਾਨ ਹੈ, ਜਿਹੜਾ ਤੁਹਾਡਾ ਹੈ ਹੀ ਨਹੀਂ, ਉਹ ਫਿਰ ਕੀ ਕਰੇਗਾ? ਤੁਹਾਡੀ ਉਸ ਕਮਜ਼ੋਰੀ ਨੂੰ ਕਮਜ਼ੋਰੀ ਸਮਝਦੇ ਹੋਇਆ ਤੁਹਾਨੂੰ ਨੁਕਸਾਨ ਪਹੁੰਚਾਏ, ਤੁਹਾਨੂੰ ਕਿਤੇ ਨਾ ਕਿਤੇ ਬਲੈਕਮੇਲ ਕਰੇਗਾ। ਇਸੇ ਵਾਸਤੇ ਤੁਹਾਡਾ ਜਿਹੜਾ ਅਮੈਗਡਾਲਾ ਨੂੰ ਐਕਟਿਵ ਹੋ ਜਾਂਦਾ ਔਰ ਤੁਹਾਨੂੰ ਜਜ਼ਬਾ ਸ਼ੇਅਰ ਕਰਨ ਤੋਂ ਰੋਕਦਾ, ਕਿਉਂਕਿ ਤੁਹਾਡਾ ਕੁਝ ਪਹਿਲੇ ਐਕਸਪੀਰੀਅੰਸ ਹੀ ਐਸਾ ਬਣ ਚੁੱਕਿਆ ਹੁੰਦਾ ਹੈ। ਹਾਲਾਂਕਿ ਤੁਹਾਡੀ ਜ਼ਿੰਦਗੀ 'ਚ ਕੁਝ ਐਸੇ ਇਨਸਾਨ ਆ ਚੁੱਕੇ ਹੁੰਦੇ ਨੇ ਜਿਹੜੇ ਤੁਹਾਡੇ ਵਫਾਦਾਰ ਹੁੰਦੇ ਨੇ, ਤੁਹਾਡੇ ਵਾਸਤੇ ਅੱਛੇ ਹੁੰਦੇ ਨੇ, ਤੁਸੀਂ ਉਹਨਾਂ ਨਾਲ ਵੀ ਸ਼ੇਅਰ ਨਹੀਂ ਕਰਦੇ। ਜਦੋਂ ਤੁਸੀਂ ਉਹਨਾਂ ਨਾਲ ਨਹੀਂ ਨਾ ਸ਼ੇਅਰ ਕਰਦੇ, ਫਿਰ ਨੁਕਸਾਨ ਹੁੰਦਾ, ਫਿਰ ਤੁਹਾਡਾ ਨੁਕਸਾਨ ਹੁੰਦਾ। ਕਿਉਂਕਿ ਜਦੋਂ ਤੁਸੀਂ ਸ਼ੇਅਰ ਨਹੀਂ ਨਾ ਕਰਦੇ, ਤੇ ਉਸ ਇਮੋਸ਼ਨ ਨੂੰ, ਉਸ ਜਜ਼ਬੇ ਨੂੰ ਤੁਸੀਂ ਆਪਣੇ ਅੰਦਰ ਜਮਾ ਕਰ ਲੈਂਦੇ ਜੇ। ਜਦੋਂ ਤੁਸੀਂ ਉਸ 네ਗੇਟਿਵ ਚੀਜ਼ ਨੂੰ ਆਪਣੇ ਅੰਦਰ ਰੱਖੋਗੇ ਨਾ, ਤੇ ਦਿਮਾਗ ਉਹਨੂੰ ਖਤਰਾ ਸਮਝੇਗਾ। ਜਦੋਂ ਖਤਰਾ ਸਮਝੇਗਾ ਤੇ ਸਟ੍ਰੈਸ ਹਾਰਮੋਨ ਰਿਲੀਜ਼ ਹੋ ਜਾਏਗਾ, ਤੁਹਾਨੂੰ ਐਮਰਜੈਂਸੀ 'ਚ ਪਾ ਦੇਗਾ ਕਿ ਯਾਰ ਇਹ ਖਤਰਾ ਹੈ। ਫਿਰ ਕੀ ਹੋਏਗਾ? ਤੁਹਾਡਾ ਜਿਸਮ ਔਰ ਦਿਮਾਗ ਬਾਕੀ ਕੰਮ ਛੱਡ ਕੇ ਸਿਰਫ ਉਹਦੇ ਤੇ ਫੋਕਸ ਕਰੇਗਾ। ਫਿਰ ਚਾਹੇ ਤੁਹਾਡੇ ਕਿੰਨੇ ਵੀ ਜ਼ਰੂਰੀ ਕੰਮ ਨੇ ਦੂਸਰੇ, ਤੁਹਾਡੀ ਪੜ੍ਹਾਈ ਹੈ, ਤੁਹਾਡਾ ਜੌਬ ਹੈ, ਤੁਹਾਡੇ ਰਿਲੇਸ਼ਨਸ਼ਿਪ ਨੇ, ਉਹਨਾਂ ਤੇ ਫੋਕਸ ਕਮਜ਼ੋਰ ਹੋ ਜਾਏਗਾ ਔਰ ਉਹ ਚੀਜ਼ਾਂ ਕਮਜ਼ੋਰ ਹੋਣ ਲੱਗ ਜਾਣਗੀਆਂ, ਜਿਹਦੀ ਵਜ੍ਹਾ ਤੁਹਾਨੂੰ ਨੁਕਸਾਨ ਹੋਏਗਾ। ਫਿਰ ਤੁਹਾਨੂੰ ਜ਼ਿਹਨੀ ਸਕੂਨ ਵੀ ਨਹੀਂ ਰਹੇਗਾ, ਫਿਰ ਤੁਹਾਡੇ ਰਿਸ਼ਤੇ ਵੀ ਕਮਜ਼ੋਰ ਹੋਣਗੇ। ਲੇਕਿਨ ਅਗਰ ਤੁਸੀਂ ਆਪਣੇ ਜਜ਼ਬਾਤ ਦਾ ਇਜ਼ਹਾਰ ਆਪਣਿਆਂ ਨਾਲ ਕਰਦੇ ਜੇ, ਉਹਦੀ ਵਜ੍ਹਾ ਤੋਂ ਦੋ ਕੈਮੀਕਲ ਤੁਹਾਡੇ ਜਿਸਮ 'ਚ ਰਿਲੀਜ਼ ਹੁੰਦੇ ਨੇ, ਇੱਕ ਡੋਪਾਮੀਨ ਔਰ ਇੱਕ ਆਕਸੀਟੋਸਿਨ। ਆਕਸੀਟੋਸਿਨ ਕੀ ਕਰਦਾ? ਤੁਹਾਡਾ ਬੌਂਡ ਮਜ਼ਬੂਤ ਕਰਦਾ ਉਹਨਾਂ ਰਿਸ਼ਤਿਆਂ ਨਾਲ। ਉਹਨਾਂ ਨੂੰ ਤੁਹਾਡੇ ਤੇ ਟਰਸਟ ਹੁੰਦਾ, ਤੁਹਾਨੂੰ ਉਹਨਾਂ ਤੇ ਟਰਸਟ ਹੁੰਦਾ। ਇੱਕ ਤੇ ਬੌਂਡਿੰਗ ਮਜ਼ਬੂਤ ਹੁੰਦੀ ਆਕਸੀਟੋਸਿਨ ਦੀ ਵਜ੍ਹਾ ਤੋਂ, ਦੂਸਰਾ ਡੋਪਾਮੀਨ ਔਰ ਸੈਰੋਟੋਨਿਨ ਵੀ ਰਿਲੀਜ਼ ਹੁੰਦੇ, ਜਿਹਦੀ ਵਜ੍ਹਾ ਤੁਸੀਂ ਬਹੁਤ ਅੱਛਾ ਫੀਲ ਕਰਦੇ ਜੇ, ਤੁਹਾਡੇ ਮੂਡ ਬਿਹਤਰ ਹੁੰਦਾ, ਤੁਸੀਂ ਇੰਜੋਏ ਕਰਦੇ ਜੇ, ਤੁਸੀਂ ਰਿਲੈਕਸ ਫੀਲ ਕਰਦੇ ਜੇ। ਤੇ ਲਿਹਾਜ਼ਾ ਇੱਕ ਗੱਲ ਯਾਦ ਰੱਖਿਆ ਜੇ, ਕਦੀ ਵੀ ਆਪਣੇ ਜਜ਼ਬਾਤ ਨੂੰ ਛੁਪਾਉਣ ਦੀ, ਦਬਾਉਣ ਦੀ ਕੋਸ਼ਿਸ਼ ਨਾ ਕਰਨਾ। ਇਹ ਤੁਹਾਡੇ ਵਾਸਤੇ ਨੁਕਸਾਨਦੇਹ ਹੋਣਗੇ। ਅਕਸਰ ਅਸੀਂ ਸਮਝ ਲੈਂਦੇ ਹਾਂ ਕਿ ਅਸੀਂ ਨਹੀਂ ਦੱਸ ਰਹੇ, ਅਸੀਂ ਸ਼ਾਇਦ ਬਚ ਕੇ ਰਵਾਂਗੇ। ਨਹੀਂ, ਜਜ਼ਬਾਤ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ। ਲੇਕਿਨ ਮੈਂ ਜਿਹੜੀ ਗੱਲ ਕੀਤੀ ਨਾ, ਕਿ ਸਿਰਫ ਉਹਨਾਂ ਨਾਲ ਜਜ਼ਬਾਤ ਸ਼ੇਅਰ ਕਰੋ ਜਿਹੜੇ ਨਸਲੀ ਨੇ, ਜਿਹੜੇ ਤੁਹਾਡੇ ਵਫਾਦਾਰ ਨੇ, ਕਿਉਂਕਿ ਉਹ ਫਿਰ ਬਾਅਦ 'ਚ ਤੁਹਾਡਾ ਸਪੋਰਟ ਸਿਸਟਮ ਬਣਦੇ ਨੇ, ਤੁਹਾਡਾ ਤਮਾਸ਼ਾ ਨਹੀਂ ਬਣਦਾ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ। ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਦੱਸੋ, ਇਨਸ਼ਾਅੱਲਾ ਉਹਦਾ ਜਵਾਬ ਵੀ ਦਿਆਂਗਾ। ਹੋ ਸਕਿਆ ਤਾਂ ਵੀਡੀਓ ਵੀ ਬਣਾ ਦੇਗਾ। ਜਜ਼ਾਕ ਅੱਲਾਹ।